ਲਓ ਜੀ, ਇਹ ਹੁਣ ਮੈਂ ਆ ਗਿਆ ਖੂਹ ਦੇ ਬਿਲਕੁਲ ਕੋਲ, ਠੀਕ ਹੈ ਨਾ। ਇਹ ਪਾਣੀ ਨਾਲ ਭਰਿਆ, ਇਹਦੇ ਵਿੱਚੋਂ ਪਾਣੀ ਕੱਢ ਕੇ ਤੇ ਖਵਾਤੀਨ ਜਿਹੜੀਆਂ ਨੇ ਉਹ ਪਿੱਛੇ ਗੁਸਲਖਾਨੇ ਬਣੇ ਨੇ, ਉੱਥੇ ਜਾ ਕੇ ਨਹਾਉਂਦੀਆਂ ਨੇ। ਔਰ ਉਹਨਾਂ ਦਾ ਨਜ਼ਰੀਆ ਹੈ ਕਿ 18 ਜਾਂ ਬੱਚੇ ਅਗਰ ਪੈਦਾ ਨਹੀਂ ਹੁੰਦੇ ਤੇ ਇਹ ਪਾਣੀ ਨਾਲ ਨਹਾਉਣ ਨਾਲ ਸ਼ਿਫਾ ਮਿਲਦੀ ਹੈ, ਜਦਕਿ ਬੰਦੇ ਜਿਹੜੇ ਨੇ ਇਸ ਪਾਣੀ ਨਾਲ ਨਹਾਉਂਦੇ ਨੇ। ਔਰ ਯਕੀਨਨ ਉਹਨਾਂ ਦਾ ਵੀ ਨਜ਼ਰੀਆ ਇਹੀ ਹੈ ਕਿ ਅਗਰ ਜਿਸਮ ਦੇ ਖਾਰਸ਼ ਹੈ ਜਾਂ ਕੋਈ ਜਿਸਮਾਨੀ ਬਾਹਰ ਦੀ ਕੋਈ ਬਿਮਾਰੀ ਤੇ ਉਹ ਵੀ ਇਸ ਪਾਣੀ ਨਾਲ ਹੱਲ ਹੋ ਜਾਂਦੀ ਹੈ, ਠੀਕ ਹੈ ਨਾ ਜੀ। ਪੂਰਨ ਦਾ ਖੂਹ ਸਿਆਲਕੋਟ। ਅੱਛਾ, ਰਾਜਾ ਦੇ ਘਰ ਬੇਟਾ ਹੋਇਆ ਜਿਹਦਾ ਨਾਮ ਪੂਰਨ ਰੱਖਿਆ ਗਿਆ, ਲੇਕਿਨ ਜਿਹੜੇ ਜੋਤਸ਼ੀ ਸਨ ਉਸ ਦੌਰ ਦੇ ਜਾਂ ਪੰਡਿਤ ਸਨ, ਉਹਨਾਂ ਰਾਜਾ ਨੂੰ ਕਿਹਾ ਕਿ ਤੂੰ 12 ਸਾਲ ਤੱਕ ਇਹਦਾ ਮੂੰਹ ਨਹੀਂ ਦੇਖਣਾ। ਉੱਥੇ ਜਾ ਕੇ ਤੇ ਉਹਨਾਂ ਨੂੰ ਇਹ ਤੇ ਤਰਸ ਆ ਗਿਆ, ਉਹਨਾਂ ਪੂਰਨ ਨੂੰ ਕਤਲ ਤੇ ਨਾ ਕੀਤਾ, ਲੇਕਿਨ ਇਹਨੂੰ ਖੂਹ ਦੇ ਵਿੱਚ ਸੁੱਟ ਦਿੱਤਾ, ਹੱਥ ਪੈਰ ਤੋੜ ਕੇ ਦੇ, ਤਾਂ ਕਿ ਇਹਦੀ ਜਾਨ ਬਚ ਜੇ। ਵੈਸੇ ਬੀਬੀਆਂ ਆਉਂਦੀਆਂ ਨੇ ਕਿ ਬੰਦੇ ਦੇ ਨਹੀਂ ਆਉਂਦੇ ਨਹਾਉਣ ਵਾਸਤੇ, ਜਾਂ ਕੋਈ ਇਸ ਤਰ੍ਹਾਂ ਕੋਈ ਬਿਮਾਰੀ ਸ਼ਿਮਾਰੀ ਉਹਨਾਂ ਵਾਸਤੇ ਕੋਈ ਮਤਲਬ ਬੀਬੀਆਂ ਬਹੁਤੀਆਂ ਹੁੰਦੀਆਂ ਨੇ, ਠੀਕ ਹੈ ਠੀਕ ਹੈ। ਯਾਨੀ ਜਿਸਮ ਦਾ ਕੋਈ ਮਸਲਾ ਬਾਹਰ ਦਾ ਉਹਨੂੰ ਤੇ ਬੰਦੇ ਵੀ ਨਾ ਲੈਣ, ਨਹੀਂ ਤੇ ਬੀਬੀਆਂ ਦਾ ਜ਼ਿਆਦਾ ਜਿਹੜਾ ਇਹ ਕੋਈ ਮਸਲਾ, ਬੀਬੀਆਂ ਦੇ ਮਸਲੇ ਜਿਹੜੇ ਹੁੰਦੇ ਨੇ ਛਾ ਦੇ ਜਾਂ ਬੱਚਾ ਕੋਈ ਜੀ, ਠੀਕ ਹੋ ਗਿਆ, ਠੀਕ ਹੋ 7 ਦਿਨ ਹੀ ਹਰ ਰੋਜ਼ ਹੀ, ਠੀਕ ਹੈ ਤੇ ਵੈਸੇ ਕਿੱਥੋਂ ਕਿੱਥੋਂ ਹੁੰਦੇ ਨੇ, ਕਦੀ ਕੋਈ ਦੱਸਦੇ ਬੀਬੀਆਂ? ਅੱਛਾ, ਉਂਝ ਦੂਰ ਦੂਰੋਂ ਵੀ ਹੁੰਦੀਆਂ ਨੇ, ਪਿੰਡ ਵੀ ਤੇ ਦੂਰੋਂ ਵੀ, ਮਤਲਬ ਜਿੱਥੇ ਜਿੱਥੇ ਕਿਸੇ ਨੂੰ ਪਤਾ। ਠੀਕ ਹੋ ਗਿਆ, ਠੀਕ ਹੋ ਗਿਆ। ਇਸ ਪਿੰਡ 'ਚ ਹੁਣ ਕੋਈ ਹਿੰਦੂ ਤੇ ਨਹੀਂ ਰਹਿੰਦਾ ਵੈਸੇ, ਚਲੇ ਗਏ ਨੇ ਸਾਰੇ? ਠੀਕ ਹੈ ਠੀਕ ਹੈ, ਸਹੀ ਹੈ ਜੀ। ਦੋਸਤੋ अस्सलाम वालेकुम, ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਮੈਂ ਆਇਆ ਹਾਂ ਪੂਰਨ ਭਗਤ ਦਾ ਖੂਹ, ਜਿਹੜਾ ਕਿ ਸਿਆਲਕੋਟ ਦੇ ਨਾਲ ਇੱਕ ਪਿੰਡ ਉੱਥੇ ਵਾਕਿਆ ਹੈ। ਇਹ ਪਿੱਛੇ ਖੂਹ ਹੈ ਤੇ ਇਹ ਮੇਰੇ ਪਿੱਛੇ ਮੰਦਿਰ ਹੈ। ਇਹ ਦੋ ਇੱਥੇ ਤਾਰੀਖੀ ਚੀਜ਼ਾਂ ਨੇ ਤੇ ਇਹ ਉਹੀ ਖੂਹ ਹੈ ਜਿੱਥੇ ਪੂਰਨ ਨੂੰ ਉਹਦੇ ਵਾਲਦ ਦੇ ਹੁਕਮ ਤੇ ਹੱਥ ਪੈਰ ਵੱਢ ਕੇ ਤੇ ਸੁੱਟ ਦਿੱਤਾ ਗਿਆ। ਔਰ ਮਜ਼ੀਦ ਕੀ ਜਿਹੜੀ ਨਾ ਇਹਦੀ ਹਿਸਟਰੀ ਹੈ ਜਾਂ ਕੀ ਬਜ਼ੁਰਗ ਦੱਸਦੇ ਨੇ ਜਾਂ ਕੀ ਕਿਤਾਬਾਂ 'ਚ ਲਿਖਿਆ, ਉਹ ਸਾਰਾ ਕੁਝ ਤੁਹਾਨੂੰ ਦਿਖਾ ਲਣਾ। ਇਹ ਖੂਹ ਵੀ ਦਿਖਾ ਲਣਾ, ਮੰਦਿਰ ਵੀ ਦਿਖਾ ਲਣਾ, ਔਰ ਇਹਦੀ ਹਿਸਟਰੀ ਜਿੰਨੀ ਕੁ ਮੈਨੂੰ ਪਤਾ ਹੈ ਜਾਂ ਜਿੰਨੀ ਕੁ ਮੈਂ ਪੜ੍ਹੀ ਹੈ ਉਹ ਵੀ ਤੁਹਾਨੂੰ ਦੱਸਣਾ ਵਾ। ਅੱਗੋਂ ਹਕੀਕਤ ਕੀ ਹੈ ਇਹ ਅੱਲਾ ਬਿਹਤਰ ਜਾਣਦਾ ਹੈ, ਲੇਕਿਨ ਇਹ ਪੂਰਨ ਦਾ ਖੂਹ ਤੁਹਾਨੂੰ ਦਿਖਾ ਲਣੇ ਆ। ਔਰ ਇੱਥੇ ਖਵਾਤੀਨ ਆਉਂਦੀਆਂ ਨੇ, ਉਹ ਇਹ ਪਾਣੀ ਨਾਲ ਨਹਾਉਂਦੀਆਂ ਨੇ। ਉਹ ਕਿਉਂ ਨਹਾਉਂਦੀਆਂ ਨੇ, ਕਾਹਦੀ ਸ਼ਿਫਾ ਉਹਨਾਂ ਨੂੰ ਮਿਲਦੀ ਹੈ? ਬੰਦੇ ਆ ਕੇ ਨਹਾਉਂਦੇ ਨੇ, ਉਹਨਾਂ ਨੂੰ ਕਾਹਦੀ ਸ਼ਿਫਾ ਮਿਲਦੀ ਹੈ, ਯਾਨੀ ਕਾਹਦਾ ਉਹਨਾਂ ਦਾ ਨਜ਼ਰੀਆ ਹੈਗਾ, ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਵਿਖਾ ਲਣੇ ਆ। ਅੱਛਾ, ਇਹ ਜਿਹੜਾ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਇਹ ਹੈਗਾ ਇਹ ਕਰੋਲ, ਜ਼ਿਲ੍ਹਾ ਸਿਆਲਕੋਟ। ਇਹ ਪਾਕਿਸਤਾਨ ਦੀ ਜਿਹੜੀ ਜੰਮੂ ਦੇ ਨਾਲ ਸਰਹੱਦ ਹੈ ਉਹਦੇ ਤੋਂ ਸਿਰਫ 4 किलोमीटर दूर। ਤੇ ਇੱਥੇ ਹੈਗਾ ਪੂਰਨ ਦਾ ਖੂਹ। पूरन का कुआं इस गांव में वाक़या है। ये गांव सियालकोट का जो बॉर्डर का एरिया है जम्मू वाली साइड पे, वहाँ पर वाक़या है। इस गांव को क्रॉस करेंगे तो मगरब की तरफ जो है ना वो आएगा पूरन का खूह। ये जनाब पूरन दा वालिद राजा सलवान सियालकोट दा राजा सी उदों, ठीक है जी। अच्छा, ਉਹਦੀ बीवी ਦਾ ਨਾਂ ਸੀ ਅਛਰਾ। ਕਿਹਾ ਜਾਂਦਾ ਹੈ ਕਿ ਲਾਹੌਰ ਦਾ ਇਲਾਕਾ ਜਿਹੜਾ ਇਛਰਾ ਹੈ ਉਹ ਵੀ ਇਸੇ ਰਾਣੀ ਦੇ ਨਾਲ ਹੀ ਜਿਹੜਾ ਨਾ ਮਨਸੂਬ ਕੀਤਾ ਜਾਂਦਾ ਹੈ। ਰਾਣੀ ਇਛਰਾ ਦਾ ਤਾਲੁਕ ਜਿਹੜਾ ਸਿਆਲਕੋਟ ਦਾ ਇੱਕ ਨਵਾਹੀ ਕਸਬਾ ਹੈ ਉਗੋ ਕੀ, ਉੱਥੋਂ ਸੀ। ਅੱਛਾ, ਰਾਜਾ ਦੇ ਘਰ ਬੇਟਾ ਹੋਇਆ ਜਿਹਦਾ ਨਾਮ ਪੂਰਨ ਰੱਖਿਆ ਗਿਆ, ਲੇਕਿਨ ਜਿਹੜੇ ਜੋਤਸ਼ੀ ਸਨ ਉਸ ਦੌਰ ਦੇ ਜਾਂ ਪੰਡਿਤ ਸਨ, ਉਹਨਾਂ ਰਾਜਾ ਨੂੰ ਕਿਹਾ ਕਿ ਤੂੰ 12 ਸਾਲ ਤੱਕ ਇਹਦਾ ਮੂੰਹ ਨਹੀਂ ਦੇਖਣਾ, ਵਰਨਾ ਤੇਰੇ ਵਾਸਤੇ ਠੀਕ ਨਹੀਂ ਹੋਏਗਾ। ਰਾਜਾ ਨੇ ਬਿਲਕੁਲ ਉਹਨਾਂ ਨੂੰ ਜੋਤਸ਼ੀ ਔਰ ਪੰਡਤਾਂ ਦੇ ਹਵਾਲੇ ਕਰ ਦਿੱਤਾ। ਔਰ ਫਿਰ 12 ਸਾਲ ਤੱਕ ਪੂਰਨ ਦੀ ਪਰਵਰਿਸ਼ ਜੰਗਲ ਦੇ ਵਿੱਚ ਪਾਈ। ਜੰਗਲ ਦੇ ਵਿੱਚ ਪੂਰਨ ਨੇ ਨੇਜ਼ਾਬਾਜ਼ੀ, ਘੋੜਸਵਾਰੀ ਤੇ ਇਸ ਤਰ੍ਹਾਂ ਦੇ ਜਿਹੜੇ ਸ਼ੌਕ ਸਨ ਪੂਰੇ ਕੀਤੇ ਔਰ ਖੂਬ ਉਹਨਾਂ 'ਚ ਹੁਨਰ ਵੀ ਹਾਸਲ ਕਰ ਲਿਆ। ਅੱਛਾ, ਇਸੇ ਦੌਰਾਨ ਹੀ ਰਾਜਾ ਸਲਵਾਨ ਨੇ ਇੱਕ ਨਿਚਲੀ ਜ਼ਾਤ ਦੀ ਲੜਕੀ ਲੂਨਾ ਨਾਲ ਸ਼ਾਦੀ ਕਰ ਲਈ। ਲੂਨਾ ਬਹੁਤ ਖੂਬਸੂਰਤ ਸੀ, ਲੇਕਿਨ ਰਾਜਾ ਦੇ ਨਾਲੋਂ ਬਹੁਤ ਛੋਟੀ ਹੈਗੀ ਸੀ। ਲੇਕਿਨ ਰਾਜਾ ਨੂੰ ਇਸ਼ਕ ਚੜਿਆ ਸੀ, ਲਿਹਾਜ਼ਾ ਉਹਨਾਂ ਨੇ ਵਿਆਹ ਕਰ ਲਿਆ। ਅੱਛਾ, ਜਦੋਂ ਪੂਰਨ 12 ਸਾਲ ਬਾਅਦ ਮਹੱਲ ਦੇ ਵਿੱਚ ਵਾਪਸ ਆਇਆ ਕਿਲੇ ਦੇ ਵਿੱਚ, ਤੇ ਜਿਹੜੀ ਹੈਗੀ ਏ ਨਵੀਂ ਮਤਰਈ ਮਾਂ ਲੂਨਾ, ਉਹਨੇ ਪੂਰਨ ਨੂੰ ਵੇਖਿਆ, ਉਹਦਾ ਹੁਸਨੋ ਜਲਾਲ ਤੇ ਇਹਦੇ ਤੇ ਆਸ਼ਿਕ ਹੋ ਗਈ। ਲੇਕਿਨ ਪੂਰਨ ਨੂੰ ਪਤਾ ਸੀ ਕਿ ਇਹ ਮੇਰੀ ਸੱਕੀ ਮਾਂ ਤੇ ਨਹੀਂ, ਲੇਕਿਨ ਮੇਰੇ ਬਾਪ ਦੀ ਬੀਵੀ ਹੈ, ਲਿਹਾਜ਼ਾ ਮੈਂ ਇਹਦੇ ਤੇ ਬੁਰੀ ਨਜ਼ਰ ਨਹੀਂ ਰੱਖਣੀ। ਉਹਨੇ ਜਾਨ ਬਚਾਈ, ਇਹਦੇ ਕੋਲੋਂ ਇੱਜ਼ਤ ਬਚਾਈ। ਲੇਕਿਨ ਲੂਨਾ ਨੂੰ ਗੁੱਸਾ ਆਇਆ ਤੇ ਉਹਨੇ ਇਹਦੀ ਸ਼ਿਕਾਇਤ ਕਰ ਦਿੱਤੀ ਰਾਜੇ ਨੂੰ ਕਿ ਜੀ ਤੇਰੇ ਪੁੱਤਰ ਨੇ ਆਉਂਦੇ ਮੇਰੀ ਇੱਜ਼ਤ 'ਤੇ ਹਮਲਾ ਕੀਤਾ। ਰਾਜੇ ਨੇ ਜਨਾਬ ਆਪਣੀ ਜਿਹੜੀ ਨਵੀਂ ਨਵੇਲੀ ਦੁਲਹਨ ਸੀ ਲੂਨਾ, ਉਹਦੀ ਗੱਲਾਂ 'ਚ ਆ ਕੇ ਤੇ ਬੜਾ ਗੁੱਸੇ 'ਚ ਆ ਗਿਆ ਤੇ ਉਹਨੇ ਆਪਣੇ ਸਟਾਫ ਨੂੰ ਆਖਿਆ ਕਿ ਇਹਦੇ ਹੱਥ ਪੈਰ ਵੱਢ ਕੇ ਤੈਨੂੰ ਕਤਲ ਕਰ ਦਿਓ ਪੂਰਨ ਨੂੰ। ਜਿਹੜਾ ਮੁਲਾਜ਼ਮ ਸਨ ਉਹ ਪੂਰਨ ਨੂੰ ਲੈ ਗਏ
ਕਰੋਲ ਵਾਲੀ ਸਾਈਡ ਨੂੰ, ਜਿਹੜਾ ਕਿ ਪਿੰਡ ਤੁਹਾਨੂੰ ਦਿਖਾਇਆ ਅੱਗੇ, ਉੱਥੇ ਜਾ ਕੇ ਤੇ ਉਹਨਾਂ ਨੂੰ ਇਹ 'ਤੇ ਤਰਸ ਆ ਗਿਆ। ਉਹਨਾਂ ਪੂਰਨ ਨੂੰ ਕਤਲ ਤੇ ਨਾ ਕੀਤਾ, ਲੇਕਿਨ ਇਹਨੂੰ ਖੂਹ ਦੇ ਵਿੱਚ ਸੁੱਟ ਦਿੱਤਾ, ਹੱਥ ਪੈਰ ਤੋੜ ਕੇ ਦੇ, ਤਾਂ ਕਿ ਇਹਦੀ ਜਾਨ ਬਾਜੇ, ਔਰ ਉਹ ਵਾਪਸ ਆ ਗਏ ਔਰ ਆ ਕੇ ਬਾਦਸ਼ਾਹ ਨੇ ਕਿਹਾ ਕਿ ਜੀ ਬਿਲਕੁਲ ਉਹਨੂੰ ਸੁੱਟ ਆਏ, ਅਸੀਂ ਮਾਰ ਆਏ ਹਾਂ। ਤੇ ਜਿਹੜਾ ਤੁਸੀਂ ਖੂਹ ਦੇਖ ਰਹੇ ਹੋ, ਇਹਦੇ ਬਾਰੇ 'ਚ ਕਿਹਾ ਜਾਂਦਾ ਕਿ ਇਹ ਹੀ ਉਹ ਪੁਰਾਣਾ ਕਦੀਮੀ ਖੂਹ ਹੈਗਾ। ਅੱਛਾ, ਲੋਕ ਦਾਸਤਾਨ ਦੇ ਮੁਤਾਬਕ ਕੁਝ ਅਰਸੇ ਬਾਅਦ ਇੱਕ ਹਿੰਦੂ ਮਹਾਜੋਗੀ ਗੋਰਖਨਾਥ ਦਾ ਇੱਥੋਂ ਦੀ ਗੁਜ਼ਰ ਹੋਇਆ, ਤੇ ਗੋਰਖਨਾਥ ਗੋਰਖਾ ਔਰ ਨਾਥ ਕਬੀਲੇ ਦੇ ਬਾਨੀ ਜਿਹੜੇ ਨੇ ਉਹਨਾਂ ਨੂੰ ਤਸਵਰ ਕੀਤਾ ਜਾਂਦਾ ਹੈ, ਤੇ ਖਾਰੀਆਂ ਦੇ ਕੋਲ ਟਿੱਲਾ ਜੋਗੀਆਂ ਇਹ ਉਹਨਾਂ ਦੇ ਨਾਂ ਤੋਂ ਹੀ ਮਨਸੂਬ ਹੈਗਾ। ਠੀਕ ਹੈ ਜੀ। ਗੁਰੂ ਗੋਰਖਨਾਥ ਨੇ ਜਦੋਂ ਪੂਰਨ ਨੂੰ ਵੇਖਿਆ ਉੱਥੇ ਖੂਹ ਦੇ ਵਿੱਚ, ਉਹਨਾਂ ਕੱਢ ਕੇ ਉਹਨੂੰ ਪੁੱਛਿਆ ਤੇ ਸਾਰੀ ਸੂਰਤ ਹਾਲ ਦਾ ਪਤਾ ਲਿਆ, ਔਰ ਆਪਣੀ ਜਿਹੜੀ ਕਰਾਮਾਤ ਸਨ ਉਹਦੇ ਨਜ਼ਰੀਏ ਦੇ ਨਾਲ ਪੂਰਨ ਨੂੰ ਠੀਕ ਕਰ ਦਿੱਤਾ। ਤੇ ਪੂਰਨ ਨੂੰ ਆਪਣੇ ਨਾਲ ਟਿੱਲਾ ਜੋਗੀਆਂ ਲੈ ਕੇ ਉੱਥੇ ਜਾ ਕੇ ਫਿਰ ਇਹਨਾਂ ਨੂੰ ਇੱਕ ਆਪਣੇ ਜੋ ਵੀ ਤਾਲੀਮ ਸੀ ਉਸ ਦੌਰ ਦੀ ਰੂਹਾਨੀ ਤਾਲੀਮ ਉਹ ਦਿੱਤੀ, ਤੇ ਜਨਾਬ ਪੂਰਨ ਭਗਤ ਵੀ ਆਪਣੇ ਗੁਰੂ ਦੇ ਹੁਕਮ ਤੇ ਵਾਪਸ ਇੱਥੇ ਹੀ ਆ ਗਿਆ, ਤੇ ਇੱਥੇ ਹੀ ਡੇਰਾ ਲਾ ਲਿਆ ਜਿੱਥੇ ਖੂਹ 'ਚ ਇਹਨੂੰ ਸੁੱਟਿਆ ਗਿਆ ਸੀ। ਤੇ ਇੱਥੇ ਜਨਾਬ ਦੂਰੋਂ ਦੂਰੋਂ ਲੋਕੀ ਪੂਰਨ ਜੋਗੀ ਕੋ ਆਉਣ ਲੱਗੇ। ਰਾਜਾ ਸਲਵਾਨ ਦੀ ਜਿਹੜੀ ਬੁੱਢੀ ਲੂਣਾ ਸੀ, ਉਹਦੇ ਹਲੇ ਬੇਔਲਾਦ ਸੀ, ਕੋਈ ਬੱਚਾ ਪੈਦਾ ਨਹੀਂ ਸੀ ਹੋਇਆ, ਤੇ ਉਹਨਾਂ ਨੂੰ ਪਤਾ ਲੱਗਾ ਕਿ ਬਾਹਰ ਇੱਕ ਜੋਗੀ ਆਇਆ ਜਿਹੜਾ ਦੁਆ ਦਿੰਦਾ ਔਰ ਬੱਚਾ ਪੈਦਾ ਹੁੰਦਾ, ਲਿਹਾਜ਼ਾ ਉਹ ਵੀ ਜਿਹੜੀ ਨਾ ਬਾਦਸ਼ਾਹ ਨੂੰ ਲੈ ਕੇ ਤੇ ਪੂਰਨ ਦੇ ਕੋਲ ਆ ਗਈ ਇੱਥੇ। ਤੇ ਪੂਰਨ ਤੇ ਜਨਾਬ ਆਪਣੇ ਵਾਲਦ ਤੇ ਸਤੇਲੀ ਮਾਂ ਨੂੰ ਪੂਰਨ ਨੇ ਪਛਾਣ ਲਿਆ, ਤੇ ਇਹਦੇ ਵਿੱਚ ਫਿਰ ਜਿਹੜਾ ਨਾ ਲੂਣਾ ਨੇ ਆਪਣਾ ਗਲਤੀ ਜਿਹੜੀ ਹੋਈ ਸੀ ਉਹਦੀ ਮਾਫੀਆਂ ਮੰਗੀਆਂ, ਤੇ ਪੂਰਨ ਨੂੰ ਆਖਿਆ ਕਿ ਤੂੰ ਵਾਪਸ ਚੱਲ ਤੇ ਆਪਣੇ ਮਹੱਲ ਦੇ ਵਿੱਚ ਤੂੰ ਉੱਥੇ ਰਹਿਣਾ ਹੈ। ਲੇਕਿਨ ਪੂਰਨ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨੇ ਕਿਹਾ ਜੀ ਨਹੀਂ, ਤੁਹਾਨੂੰ ਔਲਾਦ ਹੋਏਗੀ ਤੇ ਜਿਹੜਾ ਨਵਾਂ ਬੇਟਾ ਤੁਹਾਡਾ ਪੈਦਾ ਹੋਏਗਾ ਉਹ ਹੀ ਉਸ ਮਹੱਲ ਦੇ ਵਿੱਚ ਰਹੇਗਾ। ਤੇ ਕਿਹਾ ਜਾਂਦਾ ਕਿ ਉਹਦਾ ਨਾਂ ਸੀ ਰਾਜਾ ਰਸਾਲੂ। ਖੈਰ ਇਹ ਜਿਹੜਾ ਸੀ ਪੂਰਨ ਦਾ ਖੂਹ, ਇੱਥੇ ਹੀ ਫਿਰ ਕਹਿੰਦੇ ਨੇ ਕਿ ਪੂਰਨ ਦੀ ਜਿਹੜੀ ਨਾ ਮੌਤ ਹੋ ਗਈ। ਤੇ ਇੱਥੇ ਇੱਕ ਮੰਦਿਰ ਵੀ ਹੈਗਾ ਜਿਹਨੂੰ ਸ਼ਿਵ ਜੀ ਦਾ ਮੰਦਿਰ ਕਿਹਾ ਜਾਂਦਾ ਹੈ, ਉਹਦੇ ਵੀ ਅਸਾਰ ਅੱਜ ਵੀ ਮੌਜੂਦ ਹੈਗੇ ਨੇ। ਤੇ ਇਹ ਸਾਹਮਣੇ ਆ ਗਿਆ ਉਹ ਮੰਦਿਰ ਜੀ, ਇਹ ਜਨਾਬ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਬਣਿਆ ਮੰਦਿਰ ਹੈ। ਅੰਦਰ ਜਾ ਕੇ ਤੁਹਾਨੂੰ ਦਿਖਾ ਲਦੇ ਆ, ਜੁੱਤੀ ਲਾ ਲਈਏ ਪਹਿਲਾਂ। ਤੇ ਇਹ ਜਨਾਬ ਤੁਸੀਂ ਦੇਖੋ ਓਰੀਜਨਲ ਹਾਲਤ 'ਚ ਮੌਜੂਦ ਮੰਦਿਰ, ਇਹ ਦੇਖੋ। ਠੀਕ ਹੈ ਜੀ। ਇੱਥੇ ਜਿਹੜੀ ਇਹ ਇਹਨਾਂ ਦੀ ਹਿੰਦੂ ਜਿਹੜੀ ਮਜ਼ਹਬੀ ਰਸੂਮਾਤ ਨੇ, ਪੂਜਾ, ਉਹ ਇੱਥੇ ਕਰਦੇ ਹੁੰਦੇ ਸਨ। ਹੁਣ ਤੇ ਖੈਰ ਇਸ ਪੂਰੇ ਇਲਾਕੇ 'ਚ ਕੋਈ ਵੀ ਹਿੰਦੂ ਨਹੀਂ ਹੈਗਾ, ਲੇਕਿਨ ਉਸ ਦੇ ਬਾਵਜੂਦ ਹਰ ਚੀਜ਼ ਓਰੀਜਨਲ ਹਾਲਤ 'ਚ ਮੌਜੂਦ ਹੈ। ਇਹ ਮੰਦਿਰ ਜਨਾਬ ਖੂਬਸੂਰਤ, ਇਹਦੀ ਛੱਤ 1947 ਦੀ ਪਾਰਟੀਸ਼ਨ ਤੋਂ ਬਾਅਦ ਫਿਰ ਇੱਥੇ ਇਸ ਪਿੰਡ ਦੇ ਵਿੱਚ ਕੋਈ ਹਿੰਦੂ ਨਹੀਂ ਰਿਹਾ, ਜਿਹਦੀ ਵਜ੍ਹਾ ਦੇ ਨਾਲ ਉਸ ਤੋਂ ਬਾਅਦ ਹੁਣ ਤੱਕ ਇੱਥੇ ਪੂਜਾ ਨਹੀਂ ਹੋ ਰਹੀ। ਇਹਦਾ ਕਮਰਾ ਹੈ, ਇਹ ਕਿਹਾ ਜਾਂਦਾ ਕਿ ਬਾਅਦ ਵਿੱਚ ਬਣਿਆ ਸੀ। ਇਹ ਥੋੜਾ ਐਕਸਟਰਾ ਕਮਰਾ ਹੈ, ਯਾਨੀ ਐਕਸਟਰਾ ਸਟੋਰੇਜ ਤੁਸੀਂ ਕਹਿ ਸਕਦੇ ਹੋ। ਲੇਕਿਨ ਇਹ ਦਰਵਾਜ਼ਾ ਜਿਹੜਾ ਨਾ, ਠੀਕ ਹੈ ਨਾ, ਇਹ ਦਰਵਾਜ਼ਾ ਤਾਂ ਬਾਹਰ ਖੁੱਲ੍ਹਦਾ ਹੁੰਦਾ ਸੀ, ਉਦੋਂ ਕਮਰਾ ਨਹੀਂ ਸੀ ਹੁੰਦਾ ਜਿਹਦੇ ਮੰਦਿਰ ਬਣਾਇਆ ਗਿਆ ਸੀ। ਇਹ ਜਨਾਬ मंदिर और ओरिजिनल चीज़ें तो दिखा रहे हैं। अच्छा, अभी दोस्तों पूरन का कुआं मैंने आपको दिखाया और वहाँ पर एक शिव टेम्पल है वो भी आपको दिखाया जा रहा है। और मैंने पंजाबी में, असल में ये पंजाबी किस्सा है, पंजाबी दास्तान है जो मैंने आपको पंजाबी में ही सुनाई है। बहुत सारे लोग कहेंगे जी पंजाबी में हमें समझ नहीं आई, लेकिन मजबूरी थी कि इसका पंजाबी में ही जो है ना वो सुनाएं तो पता चलता है, पंजाबी करैक्टर्स थे। ठीक है, ये जनाब आप देख सकते हैं यहाँ दिए जलाए जाते थे, अभी भी जलाए जाते हैं। पूरन के बारे में मैंने बताया कि राजा सलमान का बेटा था और राजा सलमान की दो बेगमात थी, एक अक्षरा, रानी अक्षरा जो कि पूरन की माँ, और एक सतेली माँ जो कि रानी लूना थी। और उसका बेटा बाद में राजा रसालू पैदा हुआ। सियालकोट में आज भी गली इसी नाम से है, राजा रसालू के नाम से। और ये कुआं जिसमें पूरन को फेंका गया, लेकिन आजकल इसका पानी जो है ना वो लोग इन बाल्टियों में निकाल के ना तो नहाती हैं ख़वातीन, जिनके लिए ये गुसलखाने बनाए गए हैं। एक ये गुसलखाना है और एक इसके साथ है, 3-4 गुसलखाने हैं। और जिन ख़वातीन को मसला होता है औलाद का या दूसरी जो ख़वातीन की जनाना अमराज हैं तो वो यहाँ आकर नहाती हैं और उनका यकीन है कि इससे शिफा होती है। इसके साथ साथ यहाँ पर जो मर्द हज़रात हैं कुछ वो भी आगे नहा सकते हैं ताकि उनको अगर ख़ारिश या कोई जिस्मानी बीमारी हो, जो मुझे यहाँ पे बताया गया है, जो यहाँ पे गद्दी नशीं है। ये वो कुआं जिसके खसूसी तौर पर आपको मुनाज़र में दिखा रहा हूँ। अच्छा, अगर देखा जाए तो हिस्ट्री के मुताबिक ये तकरीबन 2200 साल पुराना, लेकिन जो माहिर सारे कदीमा के लोग हैं वो कहते हैं कि ये इतना पुराना कुआं लग नहीं रहा। और इसके बावजूद जो भी चीज़ें मशहूर हैं वो मैंने आपको
बता दी हैं और दिखा भी दी हैं। ये देखिए शिव मंदिर और उसके साथ साथ पूरन दा खूह नाल तुहानूं नज़र आ रहे ने। और इत्थे एक खतून बैठी हुई ने बजुर्ग, ਉਹ ਇੱਥੇ ਗੱਦੀ ਨਸ਼ੀਨ ਤੁਸੀਂ ਕਹਿ ਲਵੋ ਜਾਂ ਇੱਥੇ ਤੁਸੀਂ ਜਿਹੜੀ ਨਾ ਇਹਦੀ ਰਖਵਾਲੀ ਕਰਦੇ ਨੇ। ਤੇ ਇਹ ਬੈਕ ਸਾਈਡ ਤੇ ਦੀਵਾਰ ਹੈਗੀ ਛੋਟੀ ਇੱਟ ਨਾਲ ਬਣੀ। ਇਹਦੀ ਜਨਾਬ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਕਾਫੀ ਹਿਫਾਜ਼ਤ ਕੀਤੀ ਗਈ, ਇਹਦਾ ਦੀਵਾਰ ਕੀਤੀ ਗਈ ਕਿਉਂਕਿ ਇੱਥੇ ਹਿੰਦੂ ਬਰਾਦਰੀ ਦੇ ਲੋਕ ਵੀ ਬਹੁਤ ਜ਼ਿਆਦਾ ਸਨ। ਇਹ ਜਿਹੜੇ ਜੰਮੂ ਦੀ ਸਰਹੱਦ ਤੇ ਸਿਆਲਕੋਟ ਦੇ ਪਿੰਡ ਨੇ ਮੋਸਟਲੀ ਇੱਥੇ ਹਿੰਦੂ ਕਮਿਊਨਿਟੀ ਦੇ ਲੋਕ ਜ਼ਿਆਦਾ ਰਹਿੰਦੇ ਸਨ, ਸਿੱਖ ਥੋੜ੍ਹੇ ਰਹਿੰਦੇ ਸਨ, ਠੀਕ ਹੈ ਨਾ। ਇਸ ਏਰੀਏ ਦੇ ਵਿੱਚ ਹਿੰਦੂ ਜ਼ਿਆਦਾ ਸਨ। ਤੇ ਇਹ ਜਨਾਬ ਤੁਹਾਨੂੰ ਇਸ ਖਸੂਸੀ ਮਨਾਜ਼ਰ ਦਿਖਾਏ ਜਾ ਰਹੇ ਨੇ ਸਿਆਲਕੋਟ ਦੇ ਨਵਾਹੀ ਗਾਉਂ ਕਰੋਲ ਦੇ, ਜਿੱਥੇ ਵਾਕਿਆ ਪੂਰਨ ਦਾ ਖੂਹ ਤੇ ਇਹ ਮੰਦਿਰ। ਔਰ ਇੱਥੇ ਜਨਾਬ ਬਹੁਤ ਸਾਰੀ ਦੂਰੋਂ ਦੂਰੋਂ ਖਵਾਤੀਨ ਆ ਕੇ ਨਾ ਤੇ ਉਹ ਸ਼ਾਵਰ ਲੈਂਦੀਆਂ ਨੇ, ਪਾਣੀ ਇੱਥੋਂ ਕੱਢ ਕੇ ਤੇ ਜਿਸਮ ਦੇ ਉੱਤੇ ਸੁੱਟਦੀਆਂ ਤਾਂ ਕਿ ਜੋ ਵੀ ਉਹਨਾਂ ਦਾ ਅਕੀਦਾ ਯਕੀਨ ਹੈ ਉਹਦੇ ਮੁਤਾਬਕ ਉਹਨਾਂ ਨੂੰ ਸ਼ਿਫਾ ਮਿਲਦੀ ਹੈ। ਇਹ ਮੰਦਿਰ ਦਾ ਤੁਹਾਨੂੰ ਮੈਂ ਜਿਹੜਾ ਦਿਖਾਇਆ ਸੀ ਕਿ ਐਕਸਟਰਾ ਕਮਰਾ ਬਣਿਆ ਇਹ ਉਹ ਹੈ। ਔਰ ਜਦਕਿ ਅਸਲ ਜਿਹੜੀ ਮੰਦਿਰ ਦੀ ਪੁਰਾਣੀ ਇਮਾਰਤ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਬਣੀ ਹੈ ਉਹ ਇਹ ਨਜ਼ਰ ਆ ਗਈ। ਇਹ ਮੰਦਿਰ ਜਿਹੜੇ ਉਸ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਬਣਾਏ ਗਏ ਸਨ ਬਹੁਤ ਮਜ਼ਬੂਤ ਨੇ। ਇਹਨਾਂ ਨੂੰ ਢਾਣਾ ਵੀ ਚਾਹੋ ਤੇ ਇਹ ਢੱਟ ਨਹੀਂ ਸਕਦੇ, ਇੰਨੇ ਮਜ਼ਬੂਤ ਬਣੇ ਨੇ, ਇੰਨਾ ਇਹਨਾਂ ਦਾ ਇਨਫਰਾਸਟਰਕਚਰ ਜਿਹੜਾ ਨਾ ਉਹ ਮਜ਼ਬੂਤ ਹੈਗਾ, ਠੀਕ ਹੈ ਨਾ। ਇਹ ਸਾਰਾ ਏਰੀਆ ਜਨਾਬ ਇੱਥੇ ਇਸੇ ਜਿਹੜਾ ਹੈਗਾ ਪੂਰਨ ਦੇ ਖੂਹ ਦਾ ਹੀ ਹੈ। ਔਰ ਇੱਥੇ ਕੋਈ ਕਬਜ਼ਾ ਨਹੀਂ ਕਰ ਸਕਦਾ, ਗੋ ਕਿ ਲੋਕੀ ਕਰ ਕੁਰ ਲੈਂਦੇ ਨੇ, ਲੇਕਿਨ ਫਿਲਹਾਲ ਇੱਥੇ ਕਬਜ਼ਾ ਕਿਸੇ ਨਹੀਂ ਕੀਤਾ। ਤੇ ਇਹ ਜਨਾਬ ਤੁਹਾਨੂੰ ਖसूसी तौर पे मनाजर दिखाए ने खूह दे। दोस्तों ये थी आज की वीडियो, कमेंट करके बताइएगा वीडियो कैसी लगी। मज़ीद वीडियोज़ के लिए चैनल को सब्सक्राइब करके बेल का बटन दबा दें ताकि आपको मेरी हर नई आने वाली दिलचस्प वीडियो मिल सके। वीडियो को दोस्तों के साथ ज़रूर शेयर कीजिएगा और अपनी राय से मुझे ज़रूर जो है ना आगाह कीजिएगा। औरंगज़ेब को इजाज़त दीजिए। अल्लाह हाफिज़।